बिस्मिल्लाहिर्रहमानिर्रहीम अस्सलाम वालेकुम सत श्री अकाल आदाब दोस्तों तुहाडा अपना वीर नवीर सहर तुहाडी खिदमत च हाज़र है एक नवी वीडियो दे नाल। दोस्तों इस चैनल इस मंच ते इस बैठक ते इस डेरे ते जितने भी दोस्त इस वक्त साड़ी आवाज़ सुन रहे हैं असीं उन्हां नूं दिल तो खुश आमदीद करने सत बिस्मिल्लाह ते जी आया नूं। दोस्तों अज की वीडियो की जी साड़ी मेहमान शख्सियत ने उन्होंने नाम है चाचा मुहम्मद खान और इन्हों का जोड़ा पिंड है वह है मस्याल। तो आओ फिर इन्होंने नाल गपशप लाने और इन्हों को इन्हों के सारे हालात का जायजा लाने। अस्सलाम वालेकुम क्या हाल जी, सुनाओ ठीक हो? पट्ठे लैन आए हो? अच्छा तो सुनाओ हो सेहत कैसी है? बस सेहत हूँ सेल आई है जी, लत्तां लुत्तां नहीं टुटदियां और ठीक माशाल्लाह। किन्नी उम्र अपनी हो गई है? उम्र 85 साल तो वध ही हो गई है। 85 साल तो वध हो गई। तो की नाम है अपना? मेरा नाम मोहम्मद खान है। मुहम्मद खान। वाल साहब का की नाम है? कैमदीन। कैमदीन। तो कोई दादी होर का नाम याद है? हाँ जी। उन्होंने की नाम है? मेरा नाम खैरदीन। खैरदीन। जिथे असीं बैठे दे यह किहड़ा पिंड है? यह पिंड आल है जी। अच्छा। यह रकबा आल च है। अच्छा। यह रकबा जो है साढ़े पिंड। ते तुहाडा पिंड किहड़ा है? मस्याल। मस्याल। यानी कि असीं आल दे ते मस्याल दे दरम्यान च बैठे दे जी। जिथे मेला हुंदा है। हाँ जी। यह मेला इत्थे हुंदा है जिथे ज़्यादा दरख्त ने इत्थे मेला हुंदा है। हाँ जी। अच्छा। ते चाचू जदों पाकिस्तान बनेआ उदों किन्नी कुछ उम्र सी? उदों जदों पाकिस्तान बनया उदों 15-16 साल दे। यानी कि तुहानूं तकरीबन होश भी है 15-16 साल दे बच्चे बड़ी नूं होश है, बड़ी होश है। सारी दुनिया लुटी गई सी। हाँ जी। हिंदू उधर ਨੂੰ ਤੁਰ ਗਏ ਹਨ, ਮੁਸਲਮਾਨ ਇੱਧਰ ਨੂੰ ਆ ਗਏ। ਇਹ ਸਾਰਾ ਮੰਜ਼ਰ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਦਾ? ਹਾਂਜੀ। ਜੰਡਿਆਲਾ ਜਿਹੜਾ ਇਹ ਨਹੀਂ ਸੀ ਲਟੋਇਆ, ਉੱਥੇ ਜ਼ੈਲਦਾਰ ਸੀ ਹਿੰਦੂ। ਅੱਛਾ। ਦਿਆਲ ਸਿੰਘ। ਦਿਆਲ ਸਿੰਘ। ਇਹ ਦਿਆਲ ਸਿੰਘ ਤੇ ਮਾਰਿਆ ਨਹੀਂ ਗਿਆ ਅਜੇ? ਉਹ ਫਿਰ ਤੁਹਾਨੂੰ ਦੱਸਣਾ। ਹਾਂ। ਇਹ ਫਿਰ ਉਹ ਸਵੇਰੇ ਤੁਹਾਡੇ ਪਿੰਡ ਵਾਲੇ ਪਾਸੇ ਨੂੰ ਬਾਗ ਹੁੰਦਾ ਸੀ ਉਹਦਾ ਬਹੁਤ ਵੱਡਾ। ਅੱਛਾ। ਉਹ ਸਵੇਰੇ ਉੱਠ ਕੇ ਬਾਗ 'ਚ ਜਾਂਦਾ ਸੀ ਹਰ ਰੋਜ਼? ਹਰ ਰੋਜ਼। ਦਿਆਲ ਸਿੰਘ ਜੈਲਦਾਰ ਜਿਹੜਾ? ਹਾਂਜੀ। ਠੀਕ ਹੈ। ਉਹਦੇ ਕੋਲ ਉਹਨਾਂ ਜ਼ਮਾਨਿਆਂ 'ਚ ਅਸਲਾ ਉਹਦੇ ਕੋਲ ਸੀ। ਅੱਛਾ। ਫਿਰ ਇਹ ਪਏ ਨੇ ਸਫਾਰੀਏ ਮਰੇ ਵਾਲੇ ਹਾਂ ਤੇ ਕੋਟ ਵਾਲੇ। ਅੱਛਾ। ਇਹ ਪਏ ਨੇ ਤੇ ਇਹਨਾਂ ਨੇ ਫਿਰ ਨਮਾਜ਼ ਵੇ ਜਾਂਦਾ ਸੀ, ਨਮਾਜ਼ ਵੇ ਵੱਡਿਆ ਨੂੰ। ਇਹਨਾਂ ਨੂੰ ਪਤਾ ਸੀ ਕਿ ਇਸ ਟਾਈਮ ਉਹ ਬਾਗ 'ਚ ਜਾਂਦਾ? ਉਹਨਾਂ ਨੂੰ ਪਤਾ ਸੀ ਪੈਸ ਵੇ ਉੱਥੇ ਆਉਂਦਾ। ਠੀਕ ਹੈ। ਤੇ ਉਹਨਾਂ ਨੇ ਅੱਗੇ ਬੈਠੇ ਦੇ ਹਨ, ਜਦੋਂ ਉੱਥੇ ਗਿਆ ਤੇ ਉਹਨਾਂ ਨੇ ਜਾਂਦਿਆਂ ਉਹਨੂੰ ਵੱਢ ਛੜਿਆ। ਗੜ ਛੜਿਆ। ਦਵਾਈਆਂ ਪੈ ਗਈਆਂ ਨੇ ਸਾਰੇ ਮੁਲਕ ਦੇ ਉੱਤੇ। ਅੱਛਾ। ਭਈ ਜ਼ੈਲਦਾਰ ਵੱਢਿਆ ਗਿਆ ਦਿਆਲ ਸਿੰਘ। ਠੀਕ। ਉਹਦਾ ਤਾਂ ਜਿਹੜਾ ਦੂਸਰਾ ਭਰਾ ਸੀ ਅੰਦਰ ਉਹ ਵੀ ਮਾਰਿਆ ਸੀ? ਹਾਂਜੀ। ਉਹਦਾ ਭਲਾ ਕੀ ਨਾਂ ਸੀ? ਉਹਦੇ ਨਾਂ ਦਾ ਨਹੀਂ ਜੇ ਪਤਾ ਮੈਨੂੰ। ਹਾਂ ਮੈਂ ਕਿਸੇ ਬਜ਼ੁਰਗ ਨੇ ਮੈਨੂੰ ਦੱਸਿਆ ਕਿ ਉਹ ਦੋਵੇਂ ਭਾਈ ਜਿਹੜੇ ਨੇ ਉਹ ਮਾਰਤੇ। ਹਾਂਜੀ। ਤੇ ਉਹਨੂੰ ਵੱਢ ਛੜਿਆ। ਹਾਂਜੀ। ਤੇ ਦਵਾਈਆਂ ਪੈ ਗਈਆਂ ਜੀ, ਜੰਡਿਆਲਾ ਲੁੱਟਿਆ ਗਿਆ। ਅਸੀਂ ਵੀ ਜੰਡਿਆਲੇ ਗਏ ਹਾਂ, ਮੈਂ ਵੀ ਗਿਆ ਹਾਂ। ਅੱਛਾ। ਉਸ ਟਾਈਮ ਤੁਸੀਂ ਉਸ ਉਮਰ 'ਚ ਗਏ ਹੋ ਦੇਖਣ? ਹਾਂਜੀ। ਮੇਰਾ ਭਰਾ ਜੀ ਸੀ ਜਿਹੜਾ, ਉਹ ਮੇਰੇ ਤੋਂ ਵੱਡਾ ਸੀ, ਤਾਏ ਦਾ ਪੁੱਤਰ। ਹਾਂ। ਤੇ ਅਸੀਂ ਵੀ ਗਏ ਹਾਂ। ਅੱਛਾ। ਉਦੋਂ ਅਸੀਂ ਇਹ ਪਟਿਆਲੀ ਪਿੰਡ ਹੈ, ਇਹ ਖੜਕੜਿਓਂ ਪਰ ਲਿਆ। ਹਾਂ ਸੱਤ ਦੇ ਨਾਲ ਹੀ ਉਰਲੇ ਪਾਸੇ ਜਿਹੜਾ ਪਹਿਲਾ ਪਿੰਡ ਹੈ ਪਟਿਆਲੀ। ਹਾਂਜੀ। ਪਰਲੇ ਪਾਸੇ ਜੰਡਿਆਲਾ ਹੈ ਤੇ ਉਰਲੇ ਪਾਸੇ ਪਟਿਆਲੀ ਹੈ। ਹਾਂਜੀ। ਦੇਖਦੇ ਉਰਲੇ ਵਾਲ ਪਟਿਆਲੀ ਇਹਦੇ ਪਰਲੇ ਵਾਲ ਜੰਡਿਆਲਾ। ਜੀ ਜੀ। ਹਾਂਜੀ। ਉਦੋਂ ਸਾਡਾ ਦਾਦਾ ਜਿਹੜਾ ਉੱਥੇ ਹੁੰਦਾ ਸੀ, ਮੈਂ ਉੱਥੋਂ ਦੀ ਪੈਦਾਇਸ਼ ਹਾਂ। ਜੰਡਿਆਲੇ ਦੀ? ਨਹੀਂ ਪਟਿਆਲੀ ਦੀ? ਪਟਿਆਲੀ ਦੀ। ਪਿੰਡ ਸਾਡਾ ਹੈ ਆ। ਹਾਂ। 150 ਕਿੱਲਾ ਜ਼ਮੀਨ ਸੀ ਸਾਡੇ ਦਾਦੇ ਦੇ ਨਾਨਕਿਆਂ ਦੀ ਪਟਿਆਲੀ। ਪਟਿਆਲੀ। ਉਹ ਜ਼ੈਲਦਾਰ ਥੱਲੇ 700 ਰੁਪਏ 'ਚ ਗਹਿਣੇ ਸੀ। ਅੱਛਾ। 150 ਕਿੱਲਾ 700 ਰੁਪਏ 'ਚ? 700 ਰੁਪਏ ਜੀ। ਓਹੋ ਹੋ। ਦਾਦੇ ਮੇਰੇ ਕੋਲ ਪੈਸੇ ਆਏ ਸੀ। ਖੜਕੜੇ ਦਾ ਇੱਕ ਬਾਬਾ ਹੋਇਆ ਸਜੇਵਾਲ, ਉਹ ਦੋਏ ਮਾਛੀਆਂ ਦੇ ਪੁੱਤਰ ਸਨ। ਅੱਛਾ। ਤੇ ਦਾਦਾ ਮੇਰਾ ਕਲਮ ਕੁੱਲਾ ਸੀ, ਨਾ ਕੋਈ ਭੈਣ ਨਾ ਭਰਾ ਨਾ ਧੀ ਨਾ ਪੁੱਤਰ। ਅੱਛਾ। ਸ਼ਾਦੀ ਸ਼ੁਦੀ ਕੋਈ ਨਹੀਂ ਸੀ। ਠੀਕ ਹੈ। ਉਸ ਨੇ ਆਖਿਆ ਯਾਰ ਤੇਰੇ ਕੋਲ ਪੈਸੇ ਆ ਨਾ ਤੇ ਉਹਦੀ ਜ਼ਮੀਨ ਛਡਾ ਛੜੀ ਉਹਨਾਂ ਦੀ। ਹਾਂ। ਸਾਡੇ ਨਾਨਕੇ ਨੇ, ਤੇ ਤੈਨੂੰ ਮੈਂ ਉਹਨਾਂ ਕੋਲ 10 ਕਿੱਲੇ ਬਹਿ ਲੈ ਦਿੰਦਾ। ਅੱਛਾ। ਇਹ ਠੀਕ ਹੈ। ਉਹਨਾਂ ਨਾਲ ਗੱਲ ਕੀਤੀ, ਇਹ ਛਡਾਓ ਜੀ। ਉਹਨਾਂ ਦੀ ਜ਼ਮੀਨ ਛਡਾ ਛੜੀ, 10 ਕਿੱਲੇ ਬਹਿ ਲੈਣੇ ਕੀਤੀ। ਖੈਰ ਉਹ ਮਨੁੱਕਰ ਗਏ ਤੇ ਉਹਨਾਂ ਦੀ ਮਰਜ਼ੀ। ਮੈਂ ਵੀ ਉੱਥੋਂ ਦੀ ਪੈਦਾਇਸ਼ ਹਾਂ। 5 ਪੁੱਤਰ ਸਨ।
ਚਾਚੇ, ਅੱਛਾ 4 ਚਾਚੇ ਤੇ ਇੱਕ ਤਾਇਆ, ਇੱਕ ਮੇਰਾ ਪਿਓ। ਲੈਲਦਾਰ ਆਖੇ ਕਿਹੜਾ ਬੰਦਾ ਜਿਹੜਾ ਮੈਨੂੰ ਪੈਸੇ ਲੱਗਾ ਦੇਣ। ਹਾਂਜੀ ਖੈਰ ਸੱਦਿਆ ਉਹਨੂੰ, ਦੁਆਲੇ ਦੇ ਪਿੰਡ ਇਕੱਠੇ ਹੋਏ, ਉਹਨੂੰ ਗਿਣ ਕੇ ਪੈਸੇ ਦਿੱਤੇ। 700 ਰੁਪਇਆ। ਹਾਂਜੀ 700 ਰੁਪਏ 'ਚ 150 ਕਿੱਲਾ। ਓਹੋ ਉਹ ਫਿਰ ਅਸੀਂ ਉੱਥੇ ਰਹੇ ਹਾਂ ਜੀ ਬੜੇ ਚਿਰ। ਫਿਰ ਜਿੱਦਣ ਇਹ ਲੁੱਟ ਹੋਇਆ ਨਾ ਜੰਡਿਆਲਾ, ਤੇ ਮੈਂ ਵੀ ਗਿਆ ਜੀ ਜੰਡਿਆਲੇ। ਅੱਛਾ ਮੇਰੇ ਤਾਏ ਦਾ ਪੁੱਤਰ ਸੀ ਨਾਲ, ਉਹ ਜਦੋਂ ਤਗੜਾ ਸੀ, ਜਵਾਨ ਸੀ। ਜਦੋਂ ਉੱਥੇ ਗਏ ਆ ਤੇ ਲੋਕ ਲੁੱਟੀ ਜਾਂਦੇ ਹਨ, ਤੁਰੀ ਜਾਂਦੇ ਹਨ। ਇੱਕ ਉੱਥੇ ਸਾਡੇ ਦਾਦੇ ਦਾ ਯਾਰ ਬਣਿਆ ਦਾ ਸੀ, ਜੱਗੋ ਖੱਤਰੀ ਸੀ। ਜੱਗੋ ਖੱਤਰੀ, ਬਿਲਕੁਲ ਬਿਲਕੁਲ, ਇਹ ਉਸ ਬਜ਼ੁਰਗਾਂ ਦਾ ਨਾਂ ਲਿਆ ਪਹਿਲੇ ਵੀ, ਜੱਗੋ ਖੱਤਰੀ। ਹਾਂਜੀ ਬੜਾ ਵੱਡਾ ਖੱਤਰੀ ਸੀ ਉਹ, ਹਾਂਜੀ ਬੜੀ ਵੱਡੀ ਦੁਕਾਨਦਾਰੀ ਸੀ। ਮੇਰਾ ਦਾਦਾ 2-3 ਕਿੱਲੇ ਆਲੂ ਲਾਉਂਦਾ ਸੀ, ਸਾਰੇ ਆਲੂ ਉਹ ਖੜਦਾ ਸੀ। ਅੱਛਾ ਸੌਦਾ ਉਹਦੇ ਕੋਲ ਲਿਆਉਣਾ। ਠੀਕ ਹੈ। ਜਿੱਦਣ ਉਹ ਲਟੋਇਆ ਤੇ ਨੱਸੀ ਹੈ ਦੁਨੀਆ, ਤੇ ਉਹਨੂੰ ਐਡੀ ਪੰਡ ਵੱਧੀ ਦੀ, ਪੈਸਿਆਂ ਦੀ। ਪੈਸਿਆਂ ਦੀ ਤੇ ਟੂੰਬਾਂ ਦੀ, ਅੱਛਾ ਜੀਆਂ ਨੂੰ ਗਾਹ ਨੂੰ ਕਰਕੇ। ਤੇ ਆਪੇ ਸਾਡੇ ਉਹ ਘਰ ਆਉਂਦਾ ਸੀ ਅੱਗੇ ਵੀ। ਵਾਕਫ ਸੀ, ਰਹਿਣ ਖਾਨ ਬੈਨ ਸੀ। ਹਾਂਜੀ ਘਰ ਆ ਗਿਆ, ਦਾਦੇ ਮੈਨੂੰ ਲੱਗਾ ਆਖਣ ਲੈ ਵੀ ਇਹ ਮਾਲ ਹੀ, ਜੇ ਮੈਂ ਰਿਹਾ ਜਿਉਂਦਾ ਤੇ ਅੱਛਾ ਲੱਲਾ ਦਾ, ਤੇ ਜੇ ਮੈਂ ਮਰ ਗਿਆ ਤੇ ਤੇਰੀ ਸਬਰ, ਵਾਹ ਤੂੰ ਖਾ। ਵਾਹ ਜ਼ਬਰਦਸਤ। ਉਹਨੇ ਰੱਖ ਛੱਡਿਆ। ਕਿਉਂ ਵੀ ਨਹੀਂ ਉਹ ਆਇਆ ਜੀ ਰਿਆਸਤ ਵਿੱਚ। ਵੰਡ ਤੋਂ ਯਾਨੀ ਕਿ ਬਾਅਦ ਚ ਹਾਂਜੀ ਉਧਰ ਪਤਾ ਸੀ ਕਿਹੜੇ ਪਿੰਡ ਜਾ ਕੇ ਬੈਠੇ ਨੇ ਉਹ? ਉਹਨਾਂ ਦਾ ਕੋਈ ਪਤਾ ਨਹੀਂ। ਅੱਛਾ 4 ਮਹੀਨੇ ਬਾਅਦ ਵਾਪਸ ਆ ਗਏ। 4 ਮਹੀਨੇ ਬਾਅਦ ਉਹ ਵਾਪਸ ਆਇਆ ਕੱਲਾ ਹੀ। ਅੱਛਾ ਆਇਆ ਜੇ ਕਿਹੜੇ ਤੇ ਡੀਗਰ ਵੇਲਾ ਸੀ। ਹਾਂਜੀ ਰਾਤ ਰਿਹਾ, ਰੋਟੀ ਛੋਟੀ ਖਾਈ। ਠੀਕ ਹੈ। ਮੇਰਾ ਇੱਕ ਚਾਚਾ ਤੇ ਇੱਕ ਮੇਰਾ ਤਾਇਆ ਫੌਜ 'ਚ ਹੁੰਦੇ ਸਨ। ਇਹਨਾਂ ਨੂੰ ਰਾਈਫਲਾਂ ਮਿਲੀਆਂ ਹਨ ਉਦੋਂ ਬਾਰਡਰ ਦੇ ਉੱਤੇ ਫਿਰਦੀਆਂ, ਨਿਗਰਾਨੀ ਕਰਨ ਵਾਸਤੇ। ਹਾਂਜੀ ਠੀਕ ਹੈ। ਉਹ ਦਾਦਾ ਮੇਰਾ ਲਗਾ ਆਖਣ ਯਾਰ ਤੂੰ ਬਹਿ ਜਾ ਆਰਾਮ ਨਾਲ, ਤੇਰੇ ਕੋਲ ਉੱਥੇ ਜਾਂਦਿਆਂ ਲੋਕਾਂ ਨੇ ਖੋਹ ਲੈਣਾ। ਹਾਂ ਤੇ ਉਹ ਆਉਂਦੇ ਨੇ ਹਾਂ ਤੇ ਉਹਨਾਂ ਨੂੰ ਉਹ ਤੇਰੇ ਨਾਲ ਉਹ ਜਾਣਦੇ, ਠੀਕ ਤੂੰ ਆਪਣਾ ਤੈਨੂੰ ਪਾਰ ਲਗਾ ਹੋਣ ਦੇ। ਇਹ ਠੀਕ ਹੈ। ਉਹ ਜੀ ਅੱਲਾ ਕੀਤਾ ਤੇ ਉਹ ਆ ਗਏ ਲੋਡੇ ਵੇਲੇ, ਪੇਸ਼ੀ ਵੇਲੇ। ਅੱਛਾ ਉਹ ਦਾਦਾ ਮੇਰਾ ਲਗਾ ਆਖਣ ਲਓ ਜੀ ਇਹਨਾਂ ਨੂੰ ਪਾਰ ਲਗਾ ਕੇ ਆਓ। ਠੀਕ ਹੈ। ਮਾਲ ਉਹਦਾ ਦਿੱਤਾ, ਮਾਲਦਾਰ ਲੋਕ ਸਨ, ਉਹਨੂੰ ਪਾਰ ਲਗਾ ਕੇ ਆਏ। ਵਾਹ ਜ਼ਬਰਦਸਤ, ਮਿਸਾਲ ਕਾਇਮ ਕਰਤੀ। ਠੀਕ ਹੈ। ਹਾਂਜੀ ਵਾਹ ਜ਼ਬਰਦਸਤ, ਖੁਸ਼ ਹੋਇਆ ਤੁਹਾਡੀ ਗੱਲ ਸੁਣ ਕੇ ਜੀ, ਦਿਲ ਖੁਸ਼ ਹੋਇਆ। ਉਹਨੂੰ ਪਾਰ ਲਗਾਏ, ਹਾਂਜੀ ਆਪੇ ਆ ਗਏ। ਉੱਥੇ ਜਿੱਦਣ ਉਹ ਲਟੋਇਆ ਤੇ ਉਦੋਂ ਮੈਂ ਵੀ ਤੁਹਾਨੂੰ ਦੱਸਿਆ ਗਿਆ, ਉਹਦੇ ਵੱਲ ਮਿਊਆਂ ਦੀ ਬੇਦੀ ਹੋ ਕੇ ਤੇ ਖੱਤਰੀਆਂ ਦੀ ਖਵਾਉਂਦੀ, ਹੁਣ ਮਿਊਆਂ ਦੀ ਆ। ਹਾਂ ਉੱਥੇ ਨਿੱਕੀਆਂ ਨਿੱਕੀਆਂ ਕੰਧਾਂ ਹਨ ਤੇ ਵੈੜੀ ਪਹਿਲਣ ਸੂਈ ਦੀ, ਹਾਂ ਤੇ ਉਹ ਭੂੜ ਆ ਗਈ ਜੀ ਅੱਛਾ। ਖਲਕਤਾਲ ਵੇਖ ਕੇ। ਇਹ ਕਿੱਥੋਂ ਦੀ ਗੱਲ ਤੁਸੀਂ ਸੁਣਾ ਰਹੇ ਹੋ? ਜੰਡਿਆਲੇ ਜੀ। ਜੰਡਿਆਲੇ ਦੀ। ਅੱਛਾ ਉਹ ਮੈਨੂੰ ਤਾਂ ਮੇਰੇ ਦਾ ਪੁੱਤਰ ਆਂਦਾ ਤੂੰ ਬੂਹਾ ਖੜਕਾਏ ਉੱਧਰ ਜਾਏ ਤੇ ਮੈਂ ਬਰਸ਼ੂਟ ਚੁੱਕ ਕੇ ਨੱਸ ਪਾਂਗਾ। ਅੱਛਾ ਮੈਂ ਠੀਕ ਹੈ। ਮੈਂ ਉੱਧਰ ਗਿਆ, ਉਹਨੇ ਬੂਹਾ ਖੜਕਾਇਆ, ਗਾਈ ਉੱਧਰ ਨੂੰ ਵੈੜੀ ਗਈ ਤੇ ਉਹਨੇ ਬਰਸ਼ੂਟ ਚੁੱਕਿਆ ਤੇ ਉਹ ਕੰਧ ਟੱਪਿਆ ਤੇ ਨੱਸ ਪਿਆ। ਹਾਂ ਉਹ ਵੈੜੀ ਗਾਈ ਵੀ ਮਗਰ ਨੱਸ ਆਈ। 3 ਵੈੜੀਆਂ ਹਨ ਉੱਥੇ ਵੱਧੀ ਦੀਆਂ, ਇੱਕ ਉਹ ਟਰੇਨਾਂ ਦੇ ਰੱਸੇ ਮੈਂ ਖੋਲ੍ਹ ਛੜੇ, ਉਹ ਵੀ ਮਗਰ ਹੀ ਆ ਗਈਆਂ। ਅੱਛਾ ਇਹ ਉਹਨਾਂ ਲੋਕਾਂ ਦੀਆਂ ਜਿਹੜੇ ਛੱਡ ਕੇ ਚਲਾ ਗਏ ਚਲੇ ਗਏ ਹਾਂ। ਠੀਕ ਹੈ। ਉਹ ਲੈਂਦੀਆਂ ਉੱਥੇ, ਇੱਕ ਅੱਜ ਲਾਲ ਕਰ ਲਈ, ਇੱਕ ਕੱਲ ਕਰ ਲਈ, ਇੱਕ ਉਹ ਖੱਤਰੀ ਤੇ ਕਰਨੀ ਹੈ ਦਿੰਦੇ ਲਾਲ। ਹਾਂ ਉਹ ਤੇ ਨਹੀਂ ਕਰ ਦਿੰਦੇ ਜੀ। ਉਹਦੇ ਜੀ ਕਿਸੇ ਪਿੰਡ 'ਚ ਵੀ ਨਹੀਂ ਸਾਨੂੰ ਕਰਨ ਦਿੰਦੇ, ਠੀਕ ਹੈ। ਚੋਰੀ ਕਰਦੇ। ਅੱਛਾ ਸਾਨੂੰ ਇਹ ਗੱਲ ਦੱਸੋ ਜ਼ਰਾ ਕਿ ਇਸ ਪਿੰਡ ਵਿੱਚ ਤੁਸੀਂ ਕਿੰਨੇ ਸਾਲਾਂ ਦੇ ਸੀ ਜਦੋਂ ਆਏ ਹੋ ਇਸ ਪਿੰਡ 'ਚ? ਐਸੇ ਤੁਹਾਨੂੰ ਦੱਸਿਆ ਨਾ 15-16 ਸਾਲਾਂ ਦੇ ਸੀ ਜਦੋਂ ਆਏ। ਜਦੋਂ ਇਸ ਪਿੰਡ 'ਚ ਤੁਸੀਂ ਆਏ ਹੋ, ਹਾਂਜੀ ਯਾਨੀ ਕਿ ਜਦੋਂ ਵੀ ਵੰਡ ਹੋਈ ਹੈ ਤੁਸੀਂ ਇੱਥੇ ਆ ਗਏ ਹੋ। ਹਾਂਜੀ ਤੁਸੀਂ ਵੰਡ ਤੋਂ ਪਹਿਲੇ ਵਾਲਾ ਜਿਹੜੀ ਉਮਰ ਹੈ ਉਹ ਪਟਿਆਲੀ ਗੁਜ਼ਾਰੀ ਹੈ। ਹਾਂਜੀ ਅੱਛਾ ਅਸੀਂ ਹੁਣ ਪਟਿਆਲੇ ਦੀ ਗੱਲ ਕਰ ਰਹੇ ਹਾਂ ਹਾਂਜੀ। ਕਿ ਸਾਨੂੰ ਦੱਸੋ ਜ਼ਰਾ ਪਟਿਆਲੀ ਦੇ ਵਿੱਚ ਗੈਰ ਮੁਸਲਮਾਨ ਦੇ ਕਿੰਨੇ ਕੁ ਘਰ ਸਨ ਉਸ ਟਾਈਮ? ਉੱਥੇ ਜੀ ਇੱਕ ਘਰ ਇਹਨਾਂ ਦਾ ਹੀ ਕਮਿਆਰਾਂ ਦਾ, ਅੱਛਾ
ਇੱਕ ਹੈ ਜੋਗੀਆਂ ਦਾ ਠੀਕ ਹੈ ਤੇ 3 ਘਰ ਸਨ ਚਮਿਆਰਾਂ ਦੇ। ਠੀਕ ਹੈ। ਬਸ ਹੋਰ ਸਾਰੇ ਇਹਨਾਂ ਦੇ ਕਿਸੇ ਦੇ ਨਾਂ ਯਾਦ ਨੇ? ਹਾਂਜੀ, ਇੱਕ ਦਾ ਚਮਿਆਰ ਸੀ ਜਿਹੜਾ, ਇੱਕ ਦਾ ਨਾਂ ਬੇਲੋ ਸੀ, ਬੇਲੋ, ਇੱਕ ਦਾ ਨਾਂ ਢਿੱਲੋ, ਢੇਲੋ, ਤੇ ਇੱਕ ਜੋਗੀ ਸੀ ਜਿਹੜਾ ਉਹਦਾ ਨਾਂ ਸਦਰਾ ਸੀ। ਸਦਰਾ। ਹਾਂਜੀ। ਠੀਕ ਹੈ। ਤੇ ਜਿਹੜੇ ਉਹ ਘੁਮਿਆਰ ਸਨ? ਘੁਮਿਆਰ ਦਾ ਨਾਂ ਸੀ ਅੱਛਾ। ਇਹਨਾਂ ਦੇ ਜਿਹੜੇ ਬੱਚੇ ਸਨ ਤੁਹਾਡੇ ਹਮ ਉਮਰ ਉਸ ਟਾਈਮ ਦੇ 15-16 ਸਾਲਾਂ ਦੇ ਬੱਚੇ ਜਿਹੜੇ ਹਨ ਇਹਨਾਂ ਦੇ, ਹਾਂਜੀ, ਉਹਨਾਂ ਦਾ ਕਿਸੇ ਦਾ ਨਾਂ ਯਾਦ ਆ? ਆਪਣੀ ਲੰਗੋਟੀ ਕਿਸੇ ਦਾ? ਉਹ ਹਜੇ ਉਹ ਮੁੰਡਾ ਇੱਕ ਉਹਦਾ ਨਾਂ ਬੂਟੀ ਸੀ, ਬੇਲੋ ਦਾ ਪੁੱਤਰ ਸੀ ਉਹ। ਅੱਛਾ। ਮੇਰਾ ਉਹ ਹਾਣੀ ਸੀ। ਤੇ ਨਾਲ ਜਿਹੜੇ ਇਕੱਠਿਆਂ ਡੰਗਰ ਚਾਰਨੇ ਇਕੱਠਿਆਂ ਫਿਰ? ਹਾਂਜੀ। ਅੱਛਾ, ਬੇਲੋ। ਤੇ ਉਹ ਇੱਕ ਦਿਨ ਅਸੀਂ ਬਾਹਰ ਨਿਕਲ ਗਏ, ਖੇਡਦੇ ਪਏ ਹਾਂ, ਬੱਦਲ ਐਚਲਾਂ ਵਾਲੇ ਵਾਲਾ ਖੇਡਦੇ ਪਏ ਹਾਂ। ਹਾਂ। ਉਹ ਪਰੇ ਟਿੱਬੇ ਕੋਲ ਜਾਂਦੇ ਹਾਂ ਤੇ ਉਹ ਇੱਕ ਐਡੀ ਐਡੀ ਖਜੂਰਾਂ ਦਾ ਬੂਟੇ ਹੁੰਦੇ ਸਨ। ਹਾਂ। ਉਹ ਇੱਕ ਰੁੱਡ ਵੇਖ ਕੇ ਤੇ ਨਾਮ ਕਰਕੇ ਹੱਥ ਦਿੱਤਾ। ਅੱਛਾ। ਉੱਥੋਂ ਭੂਣ ਭੈਣ ਜਿਹਨੇ ਲੜੇ ਨਾ, ਉਹਨੂੰ ਘਰ ਆਉਂਦਿਆਂ ਮੁੰਡੇ ਦੇ ਦਮ ਨਿਕਲ ਗਏ। ਓਏ ਹੋਏ ਹੋਏ, ਉਹ ਬੇਲੋ ਦੇ? ਹਾਂਜੀ, ਓਹੋ, ਬੇਲੋ ਦੇ ਪੁੱਤਰ ਦਾ ਬੇਲੋ ਦੇ ਪੁੱਤਰ ਦੇ, ਬੂਟੀ ਦੇ। ਅੱਛਾ ਅੱਛਾ। ਹੋਰ ਕਿਸੇ ਦਾ ਨਾਂ ਯਾਦ ਜੀ ਕਿਸੇ ਬੱਚੇ ਦਾ? ਤੇ ਕੁੜੀ ਦਾ ਜਿਹੜੇ ਉਸ ਵਕਤ ਉਹਨਾਂ ਦੇ ਬੱਚੇ ਸਨ ਜਿਹੜੇ? ਅੱਛਾ। ਤੇ ਇਸ ਪਿੰਡ ਵਿੱਚ ਮਸਿਆਲ ਦੇ ਵਿੱਚ ਜਿਹੜੇ ਗੈਰ ਮੁਸਲਿਮ ਲੋਕ ਰਹਿੰਦੇ ਸਨ, ਹਾਂਜੀ, ਉਹਨਾਂ ਦਾ ਕਿਸੇ ਦਾ ਨਾਂ ਯਾਦ ਜੀ? ਬੜਿਆਂ ਦਾ ਜੀ। ਲਵੋ ਨਾਂ ਕਿਸੇ ਦਾ? ਖੇੜਾ। ਠੀਕ ਹੈ। ਇਹ ਬਟਵਾਲ ਹੁੰਦੇ ਸੀ। ਠੀਕ ਹੈ। ਅੱਗੇ ਉਹਦੇ ਇੱਕ ਸਾਈਂ ਉਹਦਾ ਪੁੱਤਰ, ਠੀਕ ਹੈ। ਇੱਕ ਕਾਲਾ, ਠੀਕ ਹੈ। ਬੜੇ ਹੰਕਾਰ। ਇਹ ਜਿਹੜਾ ਤੁਸੀਂ ਨਾਂ ਲੈ ਰਹੇ, ਇਹ ਬੱਚਿਆਂ ਦਾ ਨਾਂ ਲੈ ਰਹੇ ਹੋ, ਵੱਡਿਆਂ ਦਾ ਨਾਂ ਲੈ ਰਹੇ? ਵੱਡਿਆਂ ਦਾ। ਕਿਸੇ ਬੱਚੇ ਦਾ ਨਾਂ ਯਾਦ ਹੈ ਉਸ ਵਕਤ ਤੁਹਾਡੇ ਨਾਲ ਦੇ ਜਿਹੜੇ ਬੱਚੇ ਕ੍ਰਿਸ਼ਨ ਹੁੰਦਾ ਸੀ ਇੱਕ ਇੱਥੇ। ਠੀਕ ਹੈ। ਆ ਸਾਡੇ ਪਿੰਡੋਂ ਬਟਵਾਲ ਉਹਨਾਂ ਨੇ ਖੜੇ ਸਨ। ਅਜੇ ਵੀ 3-4 ਘਰ ਨਾ ਦੀਨਦਾਰ ਹੋ ਗਏ ਨੇ। ਅੱਛਾ। ਉਹ ਮੁੰਡਾ ਸੀ ਜਿਹੜਾ ਕ੍ਰਿਸ਼ਨ, ਉਹ ਬੜਾ ਹਰਾਮਦਾ ਸੀ। ਉਹ ਉਦੋਂ ਬਾਰਡਰ ਕਰਦਾ ਸੀ, ਕਲਾਸ ਕਰਦਾ ਸੀ ਬਾਰਡਰ? ਬਾਰਡਰ ਕਲਾਸ ਕਰਦਾ ਸੀ। ਠੀਕ ਹੈ। ਤੇ ਉਹ ਫਿਰ ਉਹਦਾ ਮਾਂ ਪਿਓ ਸੀ ਜਿਹੜਾ ਉਹਨਾਂ ਦਾ, ਉਹ ਫਿਰ ਚਲਾ ਗਿਆ। ਹੁਣ ਦੱਸੋ ਜਰਾ ਸਾਨੂੰ ਕਿ ਉਸ ਵਕਤ ਪਿੰਡ ਵਿੱਚ ਲੰਬੜਦਾਰ ਕੌਣ ਸੀ? ਉੱਥੇ ਆਹ ਪਟਿਆਲੀ ਜੀ ਜੀ, ਨਸ਼ਰਾ। ਨਸ਼ਰਾ। ਤੇ ਕਿੰਨੀਆਂ ਪੱਤੀਆਂ ਸਨ ਪਿੰਡ ਦੀਆਂ? ਪੱਟੀ ਉੱਥੇ 2 ਹੀ ਸਨ। 2 ਹੀ ਸਨ। ਤੇ ਲੰਬੜਦਾਰੀ ਇੱਕ ਹੀ ਸੀ? ਲੰਬੜਦਾਰ ਇੱਕ ਹੀ ਸੀ। ਅੱਛਾ। ਉਹ ਪੱਤੀਆਂ ਇਹ ਸਨ, ਫਿਰ 3 ਘਰ ਸਨ ਜਿਹੜੇ ਉਹ 150-150 ਕਿੱਲੇ ਦੇ ਮਾਲਕ ਸਨ। ਅੱਛਾ। ਤੇ ਬਾਕੀ ਜਿਹੜੇ ਘਰ ਸਨ ਉਹ ਸਾਰੇ 900 ਕਮਾ ਦਾ ਰਕਬਾ ਸੀ। ਹਾਂ। ਬਾਕੀ ਸਾਰਾ ਪਿੰਡ ਮਾਲਕ ਸੀ? ਮਾਲਕ। ਅੱਛਾ। ਕਿੰਨੇ ਕੁ ਉਸ ਟਾਈਮ ਪਿੰਡ ਵਿੱਚ ਖੂਹ ਸਨ? ਖੂਹ ਉੱਥੇ ਜੇ ਹਨ, ਇੱਕ ਤੇ ਮੇਰੇ ਦਾਦੇ ਨੇ ਲਵਾਇਆ ਸੀ ਜਾ ਕੇ, ਹਾਂ। ਤੇ ਇੱਕ ਤੇ 2 ਤੇ 3 ਖੂਹ ਹੈ ਜੀ। ਇਹ ਕਿਹਦੇ ਕਿਹਦੇ ਖੂਹ ਕਹਿਲਾਉਂਦੇ ਹਨ? ਇੱਕ ਅਲੀ ਮੁਹੰਮਦ ਹੋਇਆ ਜੀ, ਵਿਚਲੇ ਵਿਹੜਾ ਉਹਨੂੰ ਆਖਦੇ। ਅਲੀ ਮੁਹੰਮਦ ਵਿਚਲੇ ਵਿਹੜੇ ਵਾਲੇ ਦਾ ਖੂਹ? ਹਾਂਜੀ। ਅੱਛਾ। ਇੱਕ ਖੂਹ ਸੀ ਰਾਈਆਂ ਦਾ। ਇੱਕ ਰਾਈਆਂ ਦਾ ਖੂਹ ਹੋ ਗਿਆ। ਹਾਂਜੀ। ਤੇ ਤੁਹਾਡੇ ਇੱਕ ਦਾਦਾ ਜੀ ਦਾ ਕੀ ਨਾਮ ਸੀ ਦੱਸਿਆ ਤੁਸੀਂ? ਖੈਰਦੀਨ। ਇੱਕ ਖੈਰਦੀਨ ਦਾ ਖੂਹ ਹੋ ਗਿਆ। ਹਾਂਜੀ। ਤੇ ਅੱਛਾ। ਇੱਕ ਸੀ ਜਿਹੜਾ ਉਹ ਸਾਰੀ ਬਲਾਰੀ ਦਾ ਸੀ, ਫੱਟੇ ਦਾ ਨਾਂ ਲੈ ਲਓ, ਨਸ਼ਰੇ ਦਾ ਲੈ ਲਓ, ਜਿਹੜਾ ਮਰਜ਼ੀ ਲੈ ਲਓ। ਠੀਕ ਹੋ ਗਿਆ। ਤੇ ਪਿੰਡ ਵਿੱਚ ਬਾਗ ਹੈ ਸਨ ਕੋਈ ਉਸ ਟਾਈਮ? ਇੱਕ ਬਾਗ ਦੇ ਬੂਟੇ ਹੈ ਹਨ ਅੰਬਾਂ ਦੇ, ਉਹਦੇ ਨਸ਼ਰੇ ਲੰਬੜਦੇ। ਹਾਂ। ਹੋਰ ਕਿਸੇ ਦੇ। ਠੀਕ ਹੋ ਗਿਆ। ਤੇ ਸਾਨੂੰ ਦੱਸੋ ਜਰਾ ਕਿ ਇਹਨਾਂ ਨਾਲ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ ਜਿਹੜੇ ਗੈਰ ਮੁਸਲਿਮ ਸਨ ਉਹਨਾਂ ਨਾਲ ਤੁਹਾਡਾ? ਉਹਨਾਂ ਦਾ ਬੜਾ ਚੰਗਾ ਜੀ, ਬੜਾ ਚੰਗਾ ਸੀ? ਬਹੁਤ ਚੰਗਾ ਹੈ। ਠੀਕ ਹੈ। ਤੇ ਕਦੇ ਮੌਕਾ ਮਿਲਿਆ ਕਦੇ ਤੁਹਾਨੂੰ ਕਿਸੇ ਬਰਾਤ ਤੇ ਜਾਣ ਦਾ ਜਾਂ ਰਿਸ਼ਤੇਦਾਰੀ ਕਦੇ ਇਧਰ ਰਿਆਸਤ ਵਾਲੀ ਸਾਈਡ ਤੇ ਕਿਸੇ ਪਿੰਡ 'ਚ? ਰਿਆਸਤ ਵਿੱਚ ਨਹੀਂ ਜੀ ਗਏ। ਨਹੀਂ ਗਏ? ਠੀਕ ਹੋ ਗਿਆ। ਰਿਆਸਤ 'ਚ ਸਾਡੇ ਵੱਡੇ ਜਾਂਦੇ ਰਹੇ ਨਾ, ਹਾਂ। ਅਸੀਂ ਨਹੀਂ ਗਏ। ਅਸੀਂ ਉਦੋਂ ਹੌਲੇ ਹੀ ਸਾਂ ਤੇ ਨਹੀਂ ਗਏ। ਤੁਸੀਂ ਹੌਲੇ ਹੋ ਉਸ ਟਾਈਮ। ਤੇ ਕੋਈ ਜੱਥਿਆਂ ਨੂੰ ਜਾਂਦਿਆਂ ਵੇਖਿਆ ਤੁਸੀਂ ਕਿਤੇ ਜਦ ਜਿਹੜੇ ਲੋਕ ਗਏ ਨੇ? ਜਲਸੇ ਵੇਖੇ ਨੇ। ਹਾਂ। ਨਹੀਂ, ਜੱਥੇ ਜਿੱਥੇ ਜਾਂਦੇ ਨੇ ਇਕੱਠੇ ਹੋ ਕੇ ਗਏ ਸਨ? ਆਹੋ, ਇਹ ਸਿੱਖਾਂ ਦਾ ਜਲਸਾ ਗਿਆ ਸੀ ਨਾ, ਜੱਸਾ। ਹਾਂ। ਤੇ ਬੜੇ ਹਾਂ। ਉਹਨਾਂ ਐਡੀਆਂ ਐਡੀਆਂ ਮੁਸ਼ਕਲੀਆਂ ਵਧੀ ਦੀਆਂ ਹਨ। ਅੱਛਾ। ਤੇ ਜਦੋਂ ਇੱਥੋਂ ਲੰਘ ਗਏ ਨਾ ਗਾਂ ਨੂੰ, ਹਾਂ। ਇੱਕ ਬੰਦਾ ਤਾਂ ਉਹਨਾਂ ਪਟਿਆਲੀ ਵੱਢ ਛੜਿਆ ਸੀ। ਅੱਛਾ। ਤੇ ਇੱਥੇ ਨੌਗਰਾ ਗਏ ਨੇ, ਨੌਗਰਾ ਪਿੰਡ। ਹਾਂ। ਸੂਬੇਦਾਰ ਆਇਆ ਦਾ ਸੀ, ਛੁੱਟੀ ਆਇਆ ਦਾ ਸੀ ਸੂਬੇਦਾਰ। ਅੱਛਾ। ਹਾਜ਼ਰ ਸਰਵਿਸ ਸੀ? ਹਾਂਜੀ। ਹਾਜ਼ਰ ਨੌਕਰੀ ਕਰਦਾ ਪਿਆ ਸੀ? ਹਾਂਜੀ, ਉਹ ਛੁੱਟੀ ਆਇਆ ਦਾ ਸੀ। ਹਾਂ। ਉਹ ਵੀ ਬਾਹਰ ਨਿਕਲਿਆ। ਹਾਂ। ਇਸ ਤਰ੍ਹਾਂ ਕਰਕੇ ਨਾ ਤੇ ਉਹ ਮੁਸ਼ਕਲੀਆਂ
ਕੱਪੜੇ ਕੁਪੜਿਆਂ ਦੇ ਗੰਦੇ ਗੁੰਦੇ ਬੰਨ ਕੇ ਸੁੱਟੇ, ਇਸ ਤਰ੍ਹਾਂ ਸੁੱਟੇ। ਹਾਂ ਲੋਕ ਉਹ ਸੂਬੇਦਾਰ ਦਾ ਸਿਰ ਲਾ ਛੜਿਆ ਉਹਨਾਂ ਨੇ। ਅੱਛਾ ਹਾਂ, ਸੂਬੇਦਾਰ ਕਤਲ ਹੋਇਆ ਵੇਖਿਆ। ਉਹ ਤੁਸੀਂ ਵੇਖਿਆ ਜਾ ਕੇ ਫਿਰ? ਹਾਂਜੀ, ਠੀਕ ਹੋ ਗਿਆ। ਸਿਰ ਵੀ ਲੈ ਗਏ ਹੁਣ ਜੀ, ਉਹ ਸਿਰ ਨਾਲ ਲੈ ਗਏ? ਸਿਰ ਨਾਲ ਲੈ। ਠੀਕ ਹੋ ਗਿਆ। ਤੇ ਉਸ ਵਕਤ ਸਾਨੂੰ ਦੱਸੋ ਜ਼ਰਾ ਕਿ ਕਿਹੜੀ ਕਿਹੜੀ ਫਸਲ ਹੁੰਦੀ ਸੀ ਤੁਹਾਡੇ ਪਿੰਡ ਵਿੱਚ? ਫਸਲ ਜੀ ਉਦੋਂ ਸਾਡੇ ਪਿੰਡਾਂ ਦੇ ਵਿੱਚ ਕਣਕ ਹਾਂ ਤੇ ਬਾਜਰੇ ਹਾਂ। ਤੇ ਮਕਈਆਂ, ਐੜੀਆਂ ਮੂੰਜੀਆਂ ਨੇ ਨਹੀਂ ਸਾਨੂੰ ਹੁੰਦੀਆਂ। ਮੁੰਜੀ ਨਹੀਂ ਸੀ ਹੁੰਦੀ? ਹਾਂਜੀ, ਤੇ ਮੁੰਜੀ ਫਿਰ ਕਦੋਂ ਸ਼ੁਰੂ ਕੀਤੀ ਹੈ ਤੁਸੀਂ? ਮੂੰਜੀ 47 ਤੋਂ ਬਾਅਦ ਸ਼ੁਰੂ ਕੀਤੀ ਜੀ ਲੋਕਾਂ ਨੇ। ਕਿਤੇ ਧਾਈ ਰਾਣੇ, ਕਿਤੇ ਕਾਲਣਾ, ਤੇ ਮੋਟਾ ਝੋਨਾ ਸੀ ਜਿਹੜਾ ਇਹ ਦਾਣਾ ਕਰਨਾ ਹਾਂ। ਖੂਹਾਂ ਦੇ ਉੱਤੇ। ਅੱਛਾ। ਤੇ ਫਿਰ ਇਹ ਲੋਕ ਬਾਸਪਤੀਆਂ ਵੀ ਡਹਿ ਪਏ ਲਾਉਣ, ਲੋਕਾਂ ਮੋਟਰਾਂ ਲਵਾ ਲਈਆਂ, ਖੂਹ ਲਵਾ ਤੁਹਾਡਾ ਲਏ। ਕਹਿਣ ਦਾ ਮਤਲਬ ਹੈ ਕਿ ਜਿਹੜੇ 47 ਤੋਂ ਲੋਕ ਉਧਰੋਂ ਰਿਆਸਤ ਚੋਂ ਇੱਧਰ ਆਏ ਸਨ, ਉਹਨਾਂ ਕੋਲੋਂ ਜਾਂਚ ਸਹੀ ਆਈ ਫਿਰ ਸਾਨੂੰ ਜਾ ਮੁੰਜੀ ਲਾਉਣ ਦੀ? ਬਿਲਕੁਲ। ਠੀਕ ਹੋ ਗਿਆ। ਚਾਚੂ ਤੁਹਾਡੇ ਨਾਨਕੇ ਕਿਹੜੇ ਪਿੰਡ ਸਨ? ਸਾਡੇ ਨਾਨਕੇ ਆ ਜੀ ਨਾਚਕ। ਨਾਚਕ। ਠੀਕ ਹੋ ਗਿਆ। ਤੇ ਚਾਚੂ ਸਾਨੂੰ ਬੜੀ ਖੁਸ਼ੀ ਹੋਈ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਅੱਲਾਹ ਪਾਕ ਨੇ ਤੁਹਾਨੂੰ ਇਸ ਉਮਰ ਦੇ ਵਿੱਚ ਵੀ ਸਿਹਤਮੰਦ ਰੱਖਿਆ ਦਾ। ਔਰ ਤੁਸੀਂ ਸਾਨੂੰ ਐਸੀ ਮਾਲੂਮਾਤੀ ਗੱਲਾਂ ਦੱਸੀਆਂ ਆਪਣੇ ਪਿੰਡ ਦੀਆਂ ਉਸ ਵਕਤ ਦੀਆਂ ਕਿ ਜਿਹੜਾ ਸਾਨੂੰ ਨਹੀਂ ਸੀ ਪਤਾ। ਤੇ ਜਿਹੜੇ ਉਹ ਦੱਸਿਆ ਕਦੇ ਤੁਸੀਂ, ਉਹ ਭੇਲੋ ਜਿਹੜੇ ਹਨ ਉਹਨਾਂ ਦੇ, ਉਹ ਕੋਈ ਤੁਹਾਡੀ ਅਗਰ ਗੱਲ ਕੁਛ ਸੁਣਦੇ ਹੋਣ, ਤੁਹਾਡੇ ਉਹ ਜਿਹੜੇ ਗੈਰ ਮੁਸਲਿਮ ਲੋਕ ਇੱਥੇ ਰਹਿੰਦੇ ਸਨ, ਹਾਂਜੀ, ਅਗਰ ਤੁਹਾਡੀ ਗੱਲ ਕੁਛ ਸੁਣਦੇ ਹੋਣ, ਕੋਈ ਦੁਆਸਨਾਮ ਕਰਨੀ ਜੇ, ਕੋਈ ਪੈਗਾਮ ਦੇਣਾ ਹੈ ਤੇ ਦੇ ਲਓ। ਉਹਨਾਂ ਦੀ ਕੋਈ ਔਲਾਦ ਸੁਣਦੀ ਹੋਏ, ਕੋਈ ਰਿਸ਼ਤੇਦਾਰ ਸੁਣਦਾ ਹੋਏ? ਜੇ ਉਹ ਦੁਆ ਸਲਾਮ ਦੇਖ ਲਿਓ ਬਈ ਮੁਹੰਮਦ ਖਾਨ ਖੈਰ ਦੀਨ ਦਾ ਪੁੱਤਰ ਤੁਹਾਨੂੰ ਸਲਾਮ ਕਹਿੰਦੇ ਨੇ। ਸਲਾਮ। ਜੀ ਬਹੁਤ ਸ਼ੁਕਰੀਆ, ਅੱਲਾਹ ਪਾਕ ਖੁਸ਼ ਰੱਖੇ। ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਦੁਬਾਰਾ ਤੁਹਾਡੇ ਕੋਲ ਫੇਰ ਚੱਕਰ ਲਗਾਈਏ। ਮਿਹਰਬਾਨੀ। ਬਹੁਤ ਸ਼ੁਕਰੀਆ, ਮਿਹਰਬਾਨੀ।